बिस्मिल्लाहिर्रहमानिर्रहीम ते अस्सलाम वालेकुम। 12 अक्तूबर पाकिस्तान च हफ्ते ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੀ ਖਬਰ ਜਿਹਦੇ ਤੇ ਅਸੀਂ ਚਾਨਣ ਪਾਉਣਾ ਹੈ ਉਹ ਹੈ ਪਾਕਿਸਤਾਨ ਦੀ ਕ੍ਰਿਕਟ ਦੀ ਕਹਾਣੀ। ਅੱਜ ਕੱਲ੍ਹ ਇੱਕ ਤੇ ਡਾਕਟਰ ਜ਼ਾਕਿਰ ਨਾਇਕ ਸਾਹਿਬ ਆਏ ਨੇ ਮਲੇਸ਼ੀਆ ਤੋਂ ਪਾਕਿਸਤਾਨ, ਤੇ ਦੂਜਾ ਇੰਗਲੈਂਡ ਦੀ ਟੀਮ ਵੀ ਹੈ। ਪਾਕਿਸਤਾਨ ਅੱਜ ਕੱਲ੍ਹ ਵਲੈਤ ਦੇ ਖਿਲਾਫ ਇੱਕ ਟੈਸਟ ਸੀਰੀਜ਼ ਖੇਡ ਰਿਹਾ। ਕੱਲ੍ਹ ਪਰਸੋਂ ਤੁਹਾਨੂੰ ਇੱਕ ਫੋਟੋ ਵਿਖਾਈ ਸੀ ਜਿਹਦੇ 'ਚ ਇੰਗਲੈਂਡ ਦੇ ਨਾਸਰ ਹੁਸੈਨ ਸਾਹਿਬ ਆਪਣੀ ਛਤਰੀ ਫੜ ਕੇ ਆਪ ਬੈਠੇ ਸਨ, ਅਤੇ ਸਾਡੇ ਜਿਹੜੇ ਕਾਠੇ ਅੰਗਰੇਜ਼ ਦੋ ਸਨ ਉਹਨਾਂ ਛਤਰੀਆਂ ਪਿੱਛੇ ਮੁਲਾਜ਼ਮਾਂ ਨੂੰ ਫੜਾਈਆਂ ਸਨ ਅਤੇ ਉਹ ਬੈਠੇ ਸਨ। ਉਹ ਜਿਹੜੇ ਆਪਣੀ ਛਤਰੀ ਆਪ ਫੜ ਕੇ ਬੈਠੇ ਸਨ ਉਹਨਾਂ ਇੰਨਾ ਕੁ ਕਟਾਪਾ ਚੜ੍ਹਾਇਆ ਸਾਨੂੰ, ਦੂਜਾ ਕਟਾਪਾ ਨਹੀਂ, ਕੋਈ ਡੰਡਿਆਂ ਨਾਲ ਨਹੀਂ ਮਾਰਿਆ, ਉਹਨਾਂ ਮਾਰਿਆ ਵੈਸੇ ਡੰਡੇ ਨਾਲ ਹੀ, ਉਹ ਬੱਲਾ ਵੀ ਡੰਡਾ ਹੀ ਹੁੰਦਾ। ਉਹਨਾਂ ਇੰਨਾ ਕੁ ਕਟਾਪਾ ਚੜ੍ਹਾਇਆ ਕ੍ਰਿਕਟ ਦੇ ਗਰਾਊਂਡ ਦੇ ਵਿੱਚ ਕਿ ਨਾਨੀ ਯਾਦ ਕਰਾ ਕੇ ਰੱਖ ਛੱਡੀ। ਉਹਨਾਂ ਜਨਾਬ 800 ਰਨਸ ਬਣਾ ਛੱਡੇ ਨੇ ਕ੍ਰਿਕਟ ਦੀ ਤਾਰੀਖ 'ਚ, ਚੌਥੀ ਵਾਰੀ 800 ਰਨਸ ਬਣੇ ਨੇ। ਇੱਕ ਵਾਰੀ ਗਾਲਬਨ ਸ੍ਰੀਲੰਕਾ ਨੇ ਬਣਾਏ ਨੇ ਅਤੇ 2 ਵਾਰੀ ਇਸ ਤੋਂ ਪਹਿਲਾਂ ਇੰਗਲੈਂਡ ਨੇ ਹੀ ਬਣਾਏ ਸਨ ਅਤੇ ਹੁਣ ਫਿਰ ਇੰਗਲੈਂਡ ਨੇ ਬਣਾਏ ਨੇ। ਸ੍ਰੀਲੰਕਾ ਨੇ ਕੋਈ 1997 ਸ਼ਾਇਦ ਬਣਾਏ ਸਨ ਅਤੇ ਉਸ ਤੋਂ ਪਹਿਲਾਂ 1932 'ਚ ਬਣੇ ਸਨ, ਅਤੇ ਫਿਰ ਉਸ ਤੋਂ ਪਹਿਲਾਂ ਕਿਤੇ ਬਣੇ ਸਨ। ਮੈਂ ਜ਼ਮਾਨਾ ਕਦੀਮ ਦੀਆਂ ਗੱਲਾਂ ਨੇ। ਇੱਕੋ ਵਾਰੀ ਸ੍ਰੀਲੰਕਾ ਨੇ ਇਹ ਕਿਸੇ ਦੀ ਬੇਇੱਜ਼ਤੀ ਕੀਤੀ ਸੀ 97 ਦੇ ਵਿੱਚ, ਅਤੇ ਉਸ ਤੋਂ ਬਾਅਦ ਅਗਰ ਸ੍ਰੀਲੰਕਾ ਵਾਲੇ ਕੰਮ ਨੂੰ ਕੱਢ ਦਿਓ ਤਾਂ ਕੋਈ 100 ਸਾਲ ਬਾਅਦ ਸਾਡੀ ਹੋਈ ਹੈ। ਪਾਕਿਸਤਾਨ ਮੁਸਲਸਲ ਆਖਰੀ 6 ਟੈਸਟ ਵੀ ਹਾਰ ਚੁੱਕਿਆ ਹੈ। ਮਤਲਬ ਇਹ ਕਹਿਣਾ ਵੀ ਤੋਹੀਨ ਹੈ ਕਿ ਆਖਰੀ 6 ਟੈਸਟ ਪਤਾ ਨਹੀਂ ਕਿੰਨੇ ਕੁ ਹਾਰ ਚੁੱਕਿਆ, ਕਿਹੜੀ ਸੀਰੀਜ਼ ਨਹੀਂ ਹਾਰ ਚੁੱਕਿਆ ਅਤੇ ਕਿੱਥੇ ਨਹੀਂ ਹਾਰ ਚੁੱਕਿਆ। 1900 ਸ਼ਾਇਦ 54 ਕਿ 56 ਕਿ 52 'ਚ ਪਾਕਿਸਤਾਨ ਨੇ ਕ੍ਰਿਕਟ ਟੀਮ ਬਾਕਾਇਦਾ ਖੇਡਣਾ ਸ਼ੁਰੂ ਕੀਤੀ ਸੀ, ਅਤੇ 1965 ਤੋਂ ਲੈ ਕੇ ਤੇ ਹੁਣ ਤੱਕ ਜਿਹੜੀ ਪਾਕਿਸਤਾਨ ਦੀ ਲੋਐਸਟ ਰੈਂਕਿੰਗ ਹੈ ਕ੍ਰਿਕਟ ਦੇ ਵਿੱਚ ਉਹ ਅਸੀਂ ਅਚੀਵ ਕੀਤੀ ਹੈ। ਔਰ ਵਜ੍ਹਾ ਕੀ ਹੈ ਕਿ ਵਜ੍ਹਾ ਚੌਧਰੀ ਸਾਹਿਬ ਦਾ ਬੜਾ ਹੀ ਚਹੇਤਾ ਜਿਨ੍ਹਾਂ ਦੇ ਬਾਰੇ ਖਾਲਿਦ ਖੁਰਸ਼ੀਦ ਸਾਹਿਬ ਆਖਿਆ ਸੀ ਵੀ ਜਦੋਂ ਆਇਨ ਦੇ ਉੱਤੇ ਛੂ ਕਰਦਾ ਕੋਈ ਬੰਦਾ ਅਤੇ ਫਿਰ ਉਹਦੇ ਵਿੱਚੋਂ ਜਿਹੜੀ ਨਾ ਸਿਆਸੀ ਤੌਰ 'ਤੇ ਜਿਹੜੇ ਬੰਦੇ ਨਿਕਲਦੇ ਨੇ ਉਹ ਮੋਹਸਨ ਨਕਵੀ ਸਾਹਿਬ ਵਰਗੇ ਨਿਕਲਦੇ ਨੇ। ਅਤੇ ਉਹ ਮੋਹਸਨ ਨਕਵੀ ਸਾਹਿਬ ਨੇ ਜੋ ਕ੍ਰਿਕਟ ਬੋਰਡ ਦੇ ਨਾਲ ਕੀਤਾ ਉਹ ਤੁਹਾਡੇ ਸਾਹਮਣੇ, ਮਤਲਬ ਜਿਹੜੀ ਸ਼ੈ ਨੂੰ ਹੱਥ ਲਾਉਂਦੇ ਨੇ ਉਹਦੀ ਤਬਾਹੀ ਫੇਰ ਦਿੰਦੇ ਨੇ। ਕ੍ਰਿਕਟ ਬੋਰਡ ਦੂਜੇ ਪਾਸੇ ਤੁਹਾਨੂੰ ਦੱਸਿਆ ਸੀ ਵੀ ਇਸੇ ਸੀਰੀਜ਼ ਵਾਸਤੇ $21 ਮਿਲੀਅਨ ਦੇ ਇਹਨਾਂ ਨੇ ਨਸ਼ਰੀਆਤੀ ਜਿਹੜੇ ਰਾਈਟ ਸਨ ਉਹ ਵੇਚਣੇ ਸਨ, ਅਤੇ 5 ਕਿ 6 ਮਿਲੀਅਨ ਡਾਲਰ ਦੀ ਉਸ ਵੇਲੇ ਬੋਲੀ ਲੱਗੀ ਸੀ। ਬੋਲੀ ਕੈਂਸਲ ਕਰਨੀ ਪਈ ਸੀ। ਨਾ ਰੁਪਈਏ ਆ ਰਹੇ ਨੇ ਅਤੇ ਨਾ ਕਿਤੇ ਇੱਜ਼ਤ ਆ ਰਹੀ ਹੈ। ਹਾਂ, ਬਿਜ਼ਤੀ ਢੇਰੋਂ ਢੇਰ ਮਿਲ ਰਹੀ ਹੈ। ਅਤੇ ਪਾਕਿਸਤਾਨ ਕ੍ਰਿਕਟ ਦਾ ਉਹ ਹਾਲ ਕਰ ਦਿੱਤਾ ਹੈ ਕਿ ਚੰਦ ਦਿਨ ਪਹਿਲਾਂ ਇੱਕ ਤਾਂ ਉਹ ਸਾਡੇ ਬਾਬਰ ਆਜ਼ਮ ਸਾਹਿਬ ਨੇ ਅਸਤੀਫਾ ਦੇ ਦਿੱਤਾ। ਚੰਗਾ ਕੀਤਾ ਹੈ, ਜਿੰਨੀ ਕੁ ਹੁਣ ਇਸ ਵੇਲੇ ਹਾਲਤ ਬਣ ਰਹੀ ਹੈ ਉਹਨਾਂ ਦੀ ਵੀ ਨਾਲ ਹੋਰ ਬਣਨੀ ਸੀ, ਉਹਨਾਂ ਵੇਲੇ 'ਤੇ ਫੈਸਲਾ ਕਰ ਲਿਆ, ਉਹ ਨਿਕਲ ਗਏ ਨੇ ਪਤਲੀ ਗਲੀ। ਲੇਕਿਨ ਉਹ ਕਿਸੇ ਵਿਆਹ 'ਤੇ ਗਏ ਸਨ ਅਤੇ ਉੱਥੇ ਕੋਈ ਬੰਦਾ ਉਹਨਾਂ ਨਾਲ ਫੋਟੋ ਨਹੀਂ ਸੀ ਖਿਚਵਾਉਣ ਡਿਆ। ਹਾਲਾਂਕਿ ਤੁਹਾਨੂੰ ਪਤਾ ਹੈ ਪਾਕਿਸਤਾਨ 'ਚ ਲੋਕ ਕ੍ਰਿਕਟ ਨੂੰ ਕਿੱਡਾ ਜ਼ਿਆਦਾ ਪਸੰਦ ਕਰਦੇ ਨੇ ਔਰ ਕਿਤਨਾ ਜ਼ਿਆਦਾ ਲੋਕਾਂ ਨੂੰ ਉਨਸ ਹੁੰਦਾ ਹੈ, ਇਸ਼ਕ ਹੁੰਦਾ ਹੈ ਆਪਣੇ ਕ੍ਰਿਕਟਰਸ ਦੇ ਨਾਲ, ਲੇਕਿਨ ਹਾਲਤ ਇਹਨਾਂ ਨੇ ਇਹ ਕਰ ਛੱਡੀ। ਬਹਰਹਾਲ ਪਾਕਿਸਤਾਨ ਹੁਣ ਕ੍ਰਿਕਟ ਹੀ ਕੀ ਹਰ ਮੈਦਾਨ ਦੇ ਵਿੱਚ ਪਾਕਿਸਤਾਨ ਦੇ ਨਾਲ ਇਹਨਾਂ ਇਹੀ ਜਿਹੜਾ ਹਸ਼ਰ ਕਰਨਾ ਸੀ ਉਹ ਕਰ ਛੱਡਿਆ। ਅਗਲੀ ਖਬਰ ਤੁਹਾਡੇ ਸਾਹਮਣੇ ਰੱਖਨੇ ਇਸਲਾਮਾਬਾਦ ਏਅਰਪੋਰਟ, ਮਤਲਬ ਕੋਈ ਖਬਰ ਜਿਹੜੀ ਹੈ ਉਹ ਥੱਲੇ ਨਾ ਰਹਿ ਜਾਏ। ਇਹ ਰਿਪੋਰਟਡਲੀ ਤੁਹਾਨੂੰ ਖਬਰ ਦੇ ਰਹੇ ਜਿਹੜੀ ਮੀਡੀਆ ਨੇ ਰਿਪੋਰਟ ਕੀਤੀ ਹੈ, ਜ਼ਰਾ ਸੁਣ ਲਓ। ਖਬਰ ਇਹ ਹੈ ਕਿ ਇਸਲਾਮਾਬਾਦ ਏਅਰਪੋਰਟ ਨੂੰ ਪ੍ਰਾਈਵੇਟਾਈਜ਼ ਕਰਨਾ, ਸਾਡੇ ਕੋਲ ਆਪ ਚੱਲਦਾ ਨਹੀਂ, ਔਖਾ ਕੰਮ ਹੈ ਨਾ, ਅਤੇ ਉਹ ਪ੍ਰਾਈਵੇਟਾਈਜ਼ ਕਰਨਾ। ਚਲੋ ਠੀਕ ਹੈ, ਪੂਰੀ ਦੁਨੀਆ 'ਚ ਹੁੰਦੇ ਨੇ ਏਅਰਪੋਰਟ ਪ੍ਰਾਈਵੇਟਾਈਜ਼, ਕੋਈ ਐਸੀ ਗੱਲ ਨਹੀਂ, ਉਹਦੀ ਮੈਨੇਜਮੈਂਟ ਪ੍ਰਾਈਵੇਟਾਈਜ਼ ਕਰ ਦਿਓ, ਕੋਈ ਐਸਾ ਮਸਲਾ ਨਹੀਂ। ਬਹਰਹਾਲ ਉਹਨੂੰ ਪ੍ਰਾਈਵੇਟਾਈਜ਼ ਕਰਨਾ, ਜ਼ਾਹਿਰ ਹੈ ਜਦੋਂ ਪ੍ਰਾਈਵੇਟਾਈਜ਼ ਕਰਾਂਗੇ ਤਾਂ ਹਰ ਸ਼ਾਇਦ ਤੁਹਾਡੇ ਕੋਲੋਂ ਤੁੰਨ ਕੇ ਲੋਕੀ ਰੁਪਈਏ ਲੈਣਗੇ, ਉੱਥੇ ਹਰ ਸ਼ਾਇਦ ਰੇਟ ਵੱਧ ਜਾਣਗੇ। ਖੈਰ ਉਹਨੂੰ ਹੁਣ ਅਸੀਂ ਜੀ ਪ੍ਰਾਈਵੇਟਾਈਜ਼ ਕਰਨਾ। ਉਹ ਹੁਣ ਪ੍ਰਾਈਵੇਟਾਈਜ਼ ਕਰਨ ਵਾਸਤੇ 2 ਕੰਪਨੀਆਂ ਨੇ ਬਿਡ ਦਿੱਤੀ। ਹੁਣ ਅਸੀਂ ਤਾਂ ਕਿਸੇ ਨਾ ਕਿਸੇ ਨੇ ਇਹਦੇ 'ਚੋਂ ਕਮਿਸ਼ਨ ਰਿਪੋਰਟਡਲੀ ਫੰਡ ਦੀ ਕੋਸ਼ਿਸ਼ ਕੀਤੀ ਹੋਣੀ, ਅਤੇ ਜਦੋਂ ਕਮਿਸ਼ਨ ਫੜਨਾ ਹੈ ਅਤੇ ਹੁਣ ਫਿਰ ਪਾਰਟੀਆਂ 2 ਹੀ ਨੇ, ਪਹਿਲਾਂ ਕੋਈ 10 ਪਾਰਟੀਆਂ ਨਹੀਂ ਹੈ, 2 ਹੀ ਨੇ। ਅਤੇ ਜਿੱਥੇ ਬੋਲੀ ਹੋਣੀ ਸੀ ਉਹ ਹੁਣ ਰਿਪੋਰਟਡਲੀ ਪਤਾ ਇਹ ਲੱਗ ਰਿਹਾ ਕਿ ਉੱਥੇ ਇੱਕ ਪਾਰਟੀ ਨੂੰ ਅੰਦਰ ਆਉਣ ਦਿੱਤਾ ਅਤੇ ਦੂਜੀ ਨੂੰ ਗੇਟ 'ਤੇ ਹੀ ਡੱਕ ਦਿੱਤਾ, ਉਹਨਾਂ ਨੂੰ ਅੰਦਰ ਹੀ ਨਹੀਂ ਆਉਣ ਦਿੱਤਾ ਕਿ ਉਹ ਬੋਲੀ ਦੇ ਵਿੱਚ ਹਿੱਸਾ ਲੈ ਸਕਣ। ਉਹ ਗੇਟ 'ਤੇ ਕੁਰਲਾਉਂਦੇ ਫਿਰਨ ਕਿ ਜਨਾਬ ਅਸੀਂ ਵੀ ਬੋਲੀ ਦੇਣੀ, ਅਸੀਂ ਵੀ ਆਏ ਹਾਂ, ਅਸੀਂ ਵੀ ਪਾਸ ਹੋਏ ਬੋਲੀ ਦੇਣ ਵਾਸਤੇ। ਉਹਨਾਂ ਨੂੰ ਗੇਟ 'ਤੇ ਹੀ ਸਾਈਆਂ ਨੇ ਟਿਕਾ ਦਿੱਤਾ। ਏਡੀ ਸਿੱਧੀ ਬਦਮਾਸ਼ੀ ਹੈ। ਮਤਲਬ ਹੈ ਕੋਈ ਇਸ ਤੋਂ ਗਾਂਹ ਕੋਈ ਕੰਮ ਹੈ ਕੋਈ, ਮੇਰਾ ਮਤਲਬ ਹੈ ਇਸ ਤੋਂ ਉੱਤੇ ਕੰਮ ਹੋ ਸਕਦਾ ਵੀ ਉਹਨਾਂ ਕਿਹਾ ਬੋਲੀ ਨਹੀਂ ਦੇਣੀ। ਅਤੇ ਉਹ ਕੰਪਨੀ ਹੈ ਜੀ ਕੋਈ, ਉਹ ਸ਼ਾਇਦ ਇਹ ਰਿਪੋਰਟ ਕਰ ਰਹੇ ਨੇ ਕਿ ਟਰਕਿਸ਼ ਕੰਪਨੀ ਹੈ, ਉਹਨੂੰ ਉਹਨਾਂ ਜਨਾਬ ਬੋਲੀ ਜਿਹੜੀ ਉਹ ਦੇ ਦਿੱਤੀ, ਅਤੇ ਦੂਜੀ ਜਿਹੜੀ ਕੰਪਨੀ ਸੀ ਉਹਨੂੰ ਅੰਦਰ ਹੀ ਨਹੀਂ ਆਉਣ ਦਿੱਤਾ। ਉਹਨਾਂ ਹੁਣ ਸ਼ਿਕਾਇਤ ਕੀਤੀ ਹੈ, ਪਰ ਜਿਹੜਾ ਸ਼ਿਕਾਇਤ ਸੁਣਨੀ ਹੈ ਜੀ ਕਰੇ ਖੁਸ਼ੀ ਪਏ ਅਤੇ ਉਹਨਾਂ ਹੀ ਇਹ ਸਾਰਾ ਕੁਝ ਕੀਤਾ ਹੋਵੇ, ਅਤੇ ਉਹ ਆਖਣ ਵੀ ਚਲੋ ਤੁਸੀਂ ਭੱਜੋ, ਇਹਨਾਂ ਨੂੰ ਇਸ ਗੱਲ 'ਤੇ ਵੀ ਜੁਰਮਾਨਾ ਕਰ ਦੇਣ ਔਰ ਅੱਗੋਂ ਬਲੈਕ ਲਿਸਟ ਕਰ ਦੇਣ ਕਿ ਤੁਹਾਡੀ ਜੁਰਤ ਕਿਵੇਂ ਹੋਈ, ਤੁਸੀਂ ਸਾਡੀ ਕੰਪਲੇਨ ਕਰ ਰਹੇ ਹੋ ਇੱਥੇ। ਇਹ ਜੀ ਇਸਲਾਮਾਬਾਦ ਏਅਰਪੋਰਟ ਨੇ ਅਜੇ ਉਹਦੀ ਬਿਡ ਹੋਣੀ ਹੈ, ਉਹਨੇ ਅਜੇ ਪ੍ਰਾਈਵੇਟਾਈਜ਼ ਹੋਣਾ ਹੈ, ਉੱਥੇ ਅਜੇ ਮਾਮਲਾਤ ਗਾਂਹ ਤੁਰਨੇ ਨੇ। ਉਹ ਜਦੋਂ ਤੁਰਨੇ ਨੇ ਉਦੋਂ ਕੀ ਹੋਣਾ ਉਹ ਬਾਅਦ ਦੀਆਂ ਗੱਲਾਂ ਕਰਾਂਗੇ, ਇਹ ਸੋਚ ਲਓ ਵੀ ਹੁਣ ਉੱਥੇ ਕੀ ਹੋਣ ਡਿਆ, ਅੱਗੇ ਤੁਰਦੇ ਜੀ। ਅਗਲੀ ਖਬਰ ਤੁਹਾਡੇ ਸਾਹਮਣੇ ਰੱਖਨੇ
ख्वाजा आसिफ साहब ਮੁਹੰਮਦ ਮਾਲਿਕ ਸਾਹਿਬ ਦਾ ਮੁਕਾਲਮਾ ਸੀ। ਉਹਦੇ 'ਚ ਮੁਹੰਮਦ ਮਾਲਿਕ ਸਾਹਿਬ ਨੇ ਕੋਈ ਗੱਲਬਾਤ ਕੀਤੀ। ਇਹ ਪਹਿਲਾਂ ਸੁਣ ਲਓ ਤੇ ਫਿਰ ਇਹ 'ਤੇ ਤਜਜ਼ੀਆ ਕਰਦੇ ਨੇ ਤੁਹਾਨੂੰ ਥੋੜ੍ਹਾ ਜਿਹਾ, ਕਿਉਂਕਿ ਉਹਦੇ ਵਿੱਚ ख्वाजा ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਅਸੀਂ ਚਲੋ ਜੋ ਵੀ ਕਰਦੇ, ਮੁਨਾਫਿਕ ਨਾ ਆਖੋ, ਲਫ਼ਜ਼ ਕੋਈ ਹੋਰ ਕਹਿ ਲਓ। ਇਹ ਸੁਣੋ ज़रा। मसलत की सियासत और अग्रेशन की मुजामत की सियासत जो है ये इकट्ठी नहीं चल सकती। ठीक, मसलत की सियासत और मुजामत की सियासत जो है दो मीमें जो है ना ये इकट्ठी नहीं चल सकती। ये तो हमने देखा आपकी पार्टी के सिलसिले में, एक जमाने में आप कहते थे वोट को इज्जत दो, फिर आप मुजामत छोड़ के मसले पे आ गए। देखें पॉलिटिक्स जो है वो मसलत का शिकार होती है, सारी दुनिया में होती है, तारीख में भी होती रही है। कोई आपकी पार्टी भी हो गई है ना? नहीं, हम लोग जो है मसलत देखें अपॉर्चुनिटी मिलती है तो उस अपॉर्चुनिटी को सियासतदान जो नहीं अवेल करता तो अल्टीमेटली जो है वो आपने मॉरल हाई ग्राउंड पकड़ा हो कि वोट को इज्जत दो, हमने मॉरल नाम लेके आपने लगा फिर आप उनके साथ बैठ जाए, ये मसले तो नहीं है, तो मुनाफिकत है। नहीं, मेरा ख्याल है कि ये लफ्ज़ जो है जो आपने इस्तेमाल किया है इसके लिए और भी बड़े होते हैं ना, एक वेरियस होते हैं, ऐसी कोई बात नहीं है। ਸੁਣ ਲਿਆ ਜੇ। ख्वाजा ਸਾਹਿਬ ਨੇ ਕਿਹਾ ਕਿ ਮੇਰਾ ਮਤਲਬ ਹੈ ਕਿ ਇਹਦੇ ਲਈ ਲਫ਼ਜ਼ ਥੋੜ੍ਹਾ ਜਿਹਾ ਹੋਰ ਕੋਈ ਚੂਜ਼ ਕਰ ਲਓ, ਮਤਲਬ ਜ਼ਰਾ ਥੋੜ੍ਹਾ ਜਿਹਾ, ਮਤਲਬ ਅਸੀਂ ਕੰਮ ਗੰਦਾ ਕੀਤਾ ਪਰ ਗਾਲ ਇਹ ਵਾਲੀ ਨਾ ਕੱਢੋ, ਇਹ ਜ਼ਰਾ ਥੋੜ੍ਹੀ ਜਿਹੀ ਸੈਂਡੋ ਨਹੀਂ ਲੱਗਦੀ, ਜ਼ਰਾ ਥੋੜ੍ਹੀ ਜਿਹੀ ਸਟਾਈਲਿਸ਼ ਨਹੀਂ ਲੱਗਦੀ, ਜ਼ਰਾ ਸਟਾਈਲਿਸ਼ ਜੀ ਗਾਲ ਕੱਢੋ ਸਾਨੂੰ। ਪਤਾ ਅੰਗਰੇਜ਼ੀ 'ਚ ਕਹਿ ਲਓ ਉਹੀ ਕੰਮ ਜਿਹੜਾ ਕਹਿਣਾ ਹੈ, ਮਤਲਬ ਜਿਹੜੀ ਗਾਲ ਮੰਦਾ ਕਰਨਾ ਪੰਜਾਬੀ 'ਚ ਨਾ ਕਰੋ। ਉਹਨਾਂ ਆਖਿਆ ਮੁਨਾਫਕਤ, ਉਹਨਾਂ ਨੇ ਮੁਨਾਫਕਤ ਲਫ਼ਜ਼ ਅੱਛਾ ਠੀਕ ਨਹੀਂ ਹੈ, ਕੋਈ ਲਫ਼ਜ਼ ਸਾਡੇ ਲਈ ਹੋਰ, ਕਰਤੂਤ ਸਾਡੀ ਗੰਦੀ ਹੈ, ਅਸੀਂ ਕਰਤੂਤ ਨਹੀਂ ਬਦਲ ਸਕਦੇ, ਤੁਸੀਂ ਬਰਾਏ ਮਿਹਰਬਾਨੀ ਇਹਦੇ ਵਾਸਤੇ ਲਫ਼ਜ਼ ਬਦਲ ਲਓ। ਇਹ ਇਹਨਾਂ ਦੀ ਡਿਮਾਂਡ ਹੈ। ਇਹ ਇਹਨਾਂ ਦੀ ਪੂਰੀ ਕਹਾਣੀ ਜਿਹੜੀ ख्वाजे ਰੰਗਬਾਜ਼ ਦੀ ਨੂੰ ਇੰਨੀ ਕੁ ਹੈ ਕਿ ਸਾਡੀ ਕਰਤੂਤ ਇਹੀ ਰਹਿਣੀ ਹੈ, ਤੁਸੀਂ ਆਪਣੀ ਡਿਮਾਂਡ ਤੁਸੀਂ ਜਿਹੜਾ ਨਾ ਆਪਣਾ ਲਫ਼ਜ਼ ਬਦਲ ਲਓ ਜਿਹੜਾ ਤੁਸੀਂ ਸਾਨੂੰ ਕਹਿਣਾ। ਅੱਛਾ ਜੀ, ਅੱਗੇ ਚੱਲਨੇ। ਅਜ਼ਮਾ ਬੁਖਾਰੀ ਸਾਹਿਬਾ ਦਾ ਤੇ ਫਲਕ ਜਾਵੇਦ ਸਾਹਿਬਾ ਦਾ ਇੱਕ ਟਾਸ ਪਿਆ ਹੋਇਆ ਜਨਾਬ ਅਦਾਲਤ ਦੇ ਵਿੱਚ, ਲਾਹੌਰ ਕੋਰਟ ਦੇ ਵਿੱਚ। ਅਜ਼ਮਾ ਬੁਖਾਰੀ ਸਾਹਿਬਾ ਆਉਂਦੀਆਂ ਨੇ, ਮੁਬੈਨਾ ਤੌਰ 'ਤੇ ਮੇਰੀ ਇੱਕ ਵੀਡੀਓ ਜਿਹੜੀ ਹੈ ਉਹਨਾਂ ਦੀ ਸੀ ਜਾਂ ਨਹੀਂ ਸੀ, ਉਹਨਾਂ ਦੀ ਜਾਂ ਝੂਠੀ ਸੀ, ਇਹ ਸਾਨੂੰ ਨਹੀਂ ਪਤਾ। ਬਹਰਹਾਲ ਉਹ ਇਲਜ਼ਾਮ ਲਾਉਂਦੀਆਂ ਨੇ ਕਿ ਉਹਨਾਂ ਦੀ ਵੀਡੀਓ ਨਹੀਂ ਸੀ, ਉਹ ਝੂਠੀ ਵੀਡੀਓ ਸੀ, ਔਰ ਫਲਕ ਜਾਵੇਦ ਨੇ ਉਹ ਝੂਠੀ ਵੀਡੀਓ ਸ਼ੇਅਰ ਕੀਤੀ। ਫਲਕ ਜਾਵੇਦ ਆਂਦੀ ਹੈ ਮੈਂ ਨਹੀਂ ਕੀਤੀ। ਹੁਣ ਉਹਨਾਂ ਨੇ ਅੱਗੋਂ ਕੰਮ ਜਿਹੜਾ ਉਹ ਨਵਾਂ ਕਰ ਦਿੱਤਾ। ਅਜ਼ਮਾ ਬੁਖਾਰੀ ਸਾਹਿਬ ਆਂਦੀਆਂ ਨੇ ਕਿ 500 ਸਿੰਮਾਂ ਇਹਨਾਂ ਦੇ ਨਾਂ 'ਤੇ ਸਨ। ਅੱਛਾ, ਹੁਣ ਪੂਰੇ ਪਾਕਿਸਤਾਨ ਨੂੰ ਪਤਾ ਹੈ ਕਿ ਨਾਦਰਾ ਜਿਹੜਾ ਹੈ ਉਹ 5 ਤੋਂ ਜ਼ਿਆਦਾ ਸਿੰਮਾਂ ਨਹੀਂ ਦੇ ਸਕਦਾ ਕਿਸੇ ਨੂੰ। ਉਹਨਾਂ ਨੇ ਇਹਨਾਂ ਦੇ ਖਾਤੇ 'ਚ 500 ਸਿੰਮਾਂ ਨੇ ਪਾ ਦਿੱਤੀਆਂ ਨੇ। ਇਹ ਅਗਰ ਇਸ ਬੀਬੀ ਨੇ 500 ਸਿੰਮਾਂ ਲਈਆਂ ਸਨ ਤੇ ਫਿਰ ਇਹ ਨਾਜ਼ਰਾ ਵਾਲਿਆਂ ਦੇ ਉੱਤੇ ਵੀ ਤਾਂ ਪਤਾ ਨਹੀਂ ਕਿਹਦੇ ਉੱਤੇ ਕੇਸ ਬਣਨਾ। PTA 'ਤੇ ਵੀ ਆਪਣੇ ਭਾ ਫੀਸ 'ਤੇ ਵੀ ਬਣ ਜਾਣਾ, ਆਪਣੇ ਮੇਜਰ ਜਨਰਲ ਰਿਟਾਇਰਡ ਫੀਜ਼ੋ ਰਹਿਮਾਨ ਸਾਹਿਬ ਉਹਨਾਂ 'ਤੇ ਵੀ ਕੇਸ ਬਣ ਜਾਏਗਾ। ਬਹਰਹਾਲ ਮੈਂ ਤੁਹਾਨੂੰ ਖਬਰ ਅਜੇ ਪੂਰੀ ਨਹੀਂ ਦੇ ਸਕਦਾ, ਅੱਧੀ ਗੱਲ ਕਰਾਂਗਾ, ਅੱਧੀ ਪੂਰੀ ਸਮਝੋ। ਅਜ਼ਮਾ ਬੁਖਾਰੀ ਸਾਹਿਬਾ ਵੀ ਆ ਜਾਣ, ਨਵਾਜ਼ ਸ਼ਰੀਫ ਸਾਹਿਬ ਵੀ ਆ ਜਾਣ, ਜਿਹੜਾ ਜੋ ਕੁਝ ਕਰ ਸਕਦਾ ਉਹ ਆ ਜਾਏ। ਫਲਕ ਜਾਵੇਦ ਸਾਹਿਬਾ ਦੇ ਖਿਲਾਫ ਉਹ ਇਹਦੇ 'ਚ ਕਿਸੇ ਕਿਸਮ ਦਾ ਕੋਈ ਹਤਮੀ ਆਰਡਰ ਨਹੀਂ ਲੈ ਸਕਣਗੀਆਂ। ਇਹ ਹੁਣ ਤੁਸੀਂ ਮੇਰੇ ਕੌਨਫੀਡੈਂਸ ਦੀ ਜੋ ਵੀ ਵਜ੍ਹਾ ਸਮਝੋ, ਲੇਕਿਨ ਮੈਂ ਤੁਹਾਨੂੰ ਖਬਰ ਦੇ ਰਿਹਾ ਕਿ ਜਿੰਨਾ ਜ਼ੋਰ ਇਹਨਾਂ ਦੇ ਕੋਲੋਂ ਲੱਗਦਾ ਉਹ ਲਾ ਲੈਣ। ਫਲਕ ਜਾਵੇਦ ਸਾਹਿਬਾ ਦੇ ਖਿਲਾਫ ਇਹ ਕਿਸੇ ਕਿਸਮ ਦਾ ਕੋਈ ਹਤਮੀ ਆਰਡਰ ਅਦਾਲਤ ਦੇ ਵਿੱਚੋਂ ਨਹੀਂ ਲੈ ਸਕਣਗੇ। ਟੈਂਪਰੇਰੀ ਸ਼ਾਇਦ ਕੋਈ ਰਿਲੀਫ ਲੱਭ ਜਾਏ, ਹਤਮੀ ਤੌਰ 'ਤੇ ਕੋਈ ਸ਼ਾਇਦ ਨਹੀਂ ਇਹਨਾਂ ਨੂੰ ਲੱਭ ਸਕਦੀ। ਅੱਗੇ ਤੁਰਦੇ ਜੀ। ਤਹਿਰੀਕ ਇਨਸਾਫ ਦੇ MNA ਨੇ ਮੁਬੀਨ ਆਰਿਫ ਜੱਟ, ਉਹਨਾਂ ਦੇ ਵਾਲਿਦ ਆਰਿਫ ਜੱਟ ਨੇ ਵੀਡੀਓ ਪੈਗਾਮ ਦਿੱਤਾ ਹੈ, ਦੱਸਿਆ ਕਿ ਉਹਨਾਂ ਦੇ ਪੁੱਤਰ ਦੇ ਕੋਲੋਂ ਧੱਕੇ ਨਾਲ, ਇਹ MNA ਨੇ ਸਾਡੇ ਗੁਜਰਾਂਵਾਲੇ ਤੋਂ ਨੇ, ਖੁਰਮ ਦਸਤਗੀਰ ਸਾਹਿਬ ਨੂੰ ਇਹਨਾਂ ਹਰਾਇਆ ਅਤੇ ਇਹਨਾਂ ਦੇ ਉੱਤੇ ਹੁਣ ਜ਼ਮੀਨ ਤੰਗ ਕੀਤੀ ਹੋਈ ਹੈ। ਇਹਨਾਂ ਦੀ ਫੈਕਟਰੀ ਬੰਦ, ਇਹਨਾਂ 'ਤੇ ਜ਼ੁਲਮ, ਛਾਪੇ, ਹਰ ਚੀਜ਼ ਤਬਾਹੀ ਕੀਤੀ। ਇਹ ਮੁਬੀਨ ਆਰਿਫ ਜੱਟ ਸਾਹਿਬ ਜਿਹੜੇ ਨੇ ਇਹਨਾਂ ਦੇ ਕੋਲੋਂ ਵੋਟ ਲੈਣ ਵਾਸਤੇ ਧੱਕੇ ਨਾਲ ਤਹਿਰੀਕ ਇਨਸਾਫ ਦੇ ਖਿਲਾਫ ਤਰਾਮੀਮ ਦੇ ਵਿੱਚ ਸ਼ੈਤਾਨੀ ਤਰਾਮੀਮ ਵਾਸਤੇ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਔਰ ਇਹਨਾਂ ਦੀ ਫੈਕਟਰੀ ਸੀਲ ਕੀਤੀ ਹੈ। ਅਸੀਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰੀਏ, ਆਵਾਜ਼ ਚੁੱਕੀਏ, ਤਾਂ ਕਿ ਇਹਨਾਂ ਦੇ ਨਾਲ ਜਿਹੜਾ ਜ਼ੁਲਮ ਹੈ ਕਮ ਅਜ਼ ਕਮ ਉਹ ਲੋਕਾਂ ਨੂੰ ਪਤਾ ਲੱਗ ਸਕੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਕਾਜ਼ੀ ਸਾਹਿਬ ਨੇ ਜਿਹੜਾ ਡਿਨਰ ਲੈਣ ਤੋਂ ਇਨਕਾਰ ਕਰ ਦਿੱਤਾ। ਕਾਜ਼ੀ ਸਾਹਿਬ ਨੇ ਆਖਿਆ ਕਿ ਸੁੰਨੀਆਂ ਹੋ ਜਾਣ ਗਲੀਆਂ ਅਤੇ ਉਹਦੇ ਵਿੱਚ ਕੱਲਾ ਮਿਰਜ਼ਾ ਯਾਰ ਫਿਰੇ। ਉਹਨਾਂ ਨੇ ਸੋਚਿਆ ਵੀ ਜੇ ਮੈਂ ਡਿਨਰ ਲੈ ਲਿਆ, ਉਹ ਡਿਨਰ ਜਿਹੜਾ ਹੁਣ ਦੇ ਰਹੇ ਨੇ ਸੁਪਰੀਮ ਕੋਰਟ ਵਾਲੇ ਕਾਜ਼ੀ ਸਾਹਿਬ ਨੂੰ ਜਾਂਦਿਆਂ ਹੋਇਆਂ, ਇੱਕ ਅਲਵਿਦਾਈ ਡਿਨਰ ਜਿਹੜਾ ਦੇਣਾ ਹੁੰਦਾ ਹੈ, ਉਹਨਾਂ ਆਖਿਆ ਜੇ ਮੈਂ ਡਿਨਰ ਲੈ ਲਿਆ ਤਾਂ ਇਹ ਕੰਮ ਤਾਂ ਬੜਾ ਖ਼ਰਾਬ ਹੋ ਜਾਣਾ, ਉੱਥੇ ਤਾਂ ਕਿਤੇ ਡੋਨਟ ਵਾਲਾ ਕੰਮ ਨਾ ਹੋ ਜਾਏ, ਬੇਕਰੀ ਵਾਲਾ ਕੰਮ ਨਾ ਹੋ ਜਾਏ। ਅਤੇ ਡਿਨਰ 'ਤੇ ਤਾਂ ਤੁਹਾਨੂੰ ਪਤਾ ਪਲੇਟਾਂ ਸ਼ਲੇਟਾਂ ਵੀ ਚੱਲ ਸਕਦੀਆਂ ਨੇ, ਅਤੇ ਬਿਰਿਆਨੀ ਵੀ ਹੁੰਦੀ ਹੈ, ਅਤੇ ਸਾਲਣ ਵੀ, ਅਤੇ ਕੋਰਮਾ ਵੀ, ਅਤੇ ਉਹ ਕੰਮ ਜ਼ਿਆਦਾ ਖ਼ਰਾਬ ਹੋ ਸਕਦਾ। ਅਤੇ ਉਹਨਾਂ ਨੇ ਫਿਰ ਇਹ ਆਖਿਆ ਕਿ ਜਨਾਬ ਇਹ ਬਿਹਤਰ ਹੈ ਕਿ ਇਹਨੂੰ ਕੈਂਸਲ ਕਰ ਦਿੱਤਾ ਜਾਏ। ਹਾਲਾਂਕਿ ਕਾਜ਼ੀ ਸਾਹਿਬ ਨੇ ਆਪਣੇ ਵੱਲੋਂ ਉਹਦੇ 'ਤੇ ਬੜਾ ਉਹਨਾਂ ਨੇ ਬੜਕ ਮਾਰੀ ਹੈ ਕਿ ਜੀ ਮੈਂ ਜਿਹੜਾ ਡਿਨਰ ਹੈ ਨਾ ਉਹ ਨਹੀਂ ਲੈਣਾ ਚਾਹੁੰਦਾ ਕਿਉਂਕਿ ਇੱਥੇ ਪੈਸਾ ਜ਼ਾਇਆ ਹੁੰਦਾ। ਹਾਲਾਂਕਿ ਜਦੋਂ ਕਾਜ਼ੀ ਸਾਹਿਬ ਐਲੀਵੇਟ ਹੋਏ ਸਨ ਉੱਥੋਂ ਬਲੋਚਿਸਤਾਨ ਤੋਂ 2015 'ਚ ਗਾਲਬਨ, ਉਦੋਂ ਇਹਨਾਂ ਲੱਖਾਂ ਰੁਪਈਏ ਦਾ ਡਿਨਰ ਜਿਹੜਾ ਉੱਥੇ ਲਿਆ ਵੀ ਸੀ, ਦਿੱਤਾ ਵੀ ਸੀ। ਕਹਿਣ ਦਾ ਮਤਲਬ ਹੈ ਕਿ ਇਹ ਹੁਣ ਇਸ ਵੇਲੇ ਉਹ ਡੋਨਰ ਵਾਲਾ ਆਪ ਪਰ ਲਾਨਤ ਹੋ, ਇਹ ਲਾਨਤ ਤੋਂ ਬਚਦੇ ਕਾਜ਼ੀ ਸਾਹਿਬ ਜਿਹੜੇ ਨੇ ਉਹ ਡਿਨਰ ਤੋਂ ਹੁਣ ਜਵਾਬ ਦੇ ਰਹੇ ਨੇ। ਬਹਰਹਾਲ ਰੈਫਰੈਂਸ ਵੀ ਇਹਨਾਂ ਵਾਸਤੇ ਫੁੱਲ ਕੋਰਟ ਜਿਹੜਾ ਅਨਾਊਂਸ ਹੋ ਗਿਆ 24 ਤਾਰੀਖ ਦਾ ਸ਼ਾਇਦ, ਅਤੇ ਕਾਜ਼ੀ ਸਾਹਿਬ 25 ਤਾਰੀਖ ਨੂੰ ਇਹਨਾਂ ਕੋਲ ਜਾਨ ਛੁੱਟ ਰਹੀ ਹੈ।
ਇਸ ਅਜ਼ਾਬ ਕੋਲੋਂ ਕੌਮ ਦੀ ਜਾਨ ਛੁੱਟ ਰਹੀ ਹੈ। ਔਰ 26 ਤਾਰੀਖ ਨੂੰ ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ, ਸਾਡੀ ਜਿਹੜੀ ਖਬਰ ਹੈ ਉਹਦੇ ਮੁਤਾਬਕ ਉਹ ਚੀਫ ਜਸਟਿਸ, ਔਰ ਇਹ ਖਬਰ ਅਸੀਂ ਕੋਈ ਤੁਹਾਨੂੰ ਅੱਜ ਦੀ ਨਹੀਂ ਦੇ ਰਹੇ, ਚੇਤਾ ਰੱਖਣਾ ਹੈ ਤੁਸੀਂ, ਕਮ ਅਜ਼ ਕਮ ਇਸ ਖਬਰ ਦਾ ਕ੍ਰੈਡਿਟ ਤੁਸੀਂ ਸਾਨੂੰ ਦਿਓਗੇ ਕਿ ਅਸੀਂ 5 ਮਹੀਨੇ ਤੋਂ ਤੁਹਾਨੂੰ ਦੱਸ ਰਹੇ ਹਾਂ ਵੀ ਚੌਧਰੀ ਸਾਹਿਬ ਕਾਜ਼ੀ ਸਾਹਿਬ ਨੂੰ ਐਕਸਟੈਂਸ਼ਨ ਨਹੀਂ ਦੇਣਾ ਚਾਹੁੰਦੇ। ਬਾਕੀ ਅਗਰ ਚੌਧਰੀ ਸਾਹਿਬ ਨੂੰ ਕਿਸੇ ਨੇ ਮਨਾ ਲਿਆ, ਕੋਈ ਬਾਹਰੋਂ ਦੋਸਤ ਇਸਲਾਮੀ ਮੁਲਕ ਪਾ ਕੇ, ਜਿਹਦੀ ਅੱਜ ਕੱਲ੍ਹ ਨਵਾਜ਼ ਸ਼ਰੀਫ ਸਾਹਿਬ ਕੋਸ਼ਿਸ਼ ਕਰ ਰਹੇ ਨੇ, ਤੇ ਉਹ ਤੁਹਾਨੂੰ ਦੱਸਾਂਗੇ ਅਗਰ ਕੋਈ ਚੇਂਜ ਆਈ। ਪਿਛਲੇ 5 ਮਹੀਨਿਆਂ ਤੋਂ ਜਿਹੜੀ ਗੱਲ ਤੁਹਾਨੂੰ ਲਗਾਤਾਰ ਦੱਸ ਰਹੇ ਹਾਂ, ਉਹ ਅਜੇ ਵੀ ਦੱਸ ਰਹੇ ਕਿ ਕਾਜ਼ੀ ਸਾਹਿਬ ਨੂੰ, ਵੱਡੇ ਚੌਧਰੀ ਸਾਹਿਬ ਜਿਹੜੇ ਨੇ, ਉਹ ਐਕਸਟੈਂਸ਼ਨ ਨਹੀਂ ਦੇਣਾ ਚਾਹੁੰਦੇ। ਇਸ ਵੇਲੇ ਵੀ ਮਾਹੌਲ ਉਹੀ ਹੈ, ਗੱਲ ਉੱਥੇ ਹੀ ਹੈ। ਅੱਛਾ ਜੀ, ਅੱਗੇ ਤੁਰਦੇ ਤੁਹਾਡੇ ਸਾਹਮਣੇ ਜਿਹੜੀ ਅੱਗੇ ਖਬਰ ਰੱਖਣੀ ਹੈ ਉਹ ਹੈ ਕਿ ਜਿਹੜੀ SCO ਕਾਨਫਰੰਸ ਹੋ ਰਹੀ ਹੈ ਇਸਲਾਮਾਬਾਦ, ਉੱਥੇ ਪਤਾ ਨਹੀਂ ਹੈ ਨਾ ਕੀ ਕਰਨਾ ਹੈ। ਸਨੋਕਰ ਕਲੱਬ, ਰੈਸਟੋਰੈਂਟ, ਕੈਫੇ, ਸ਼ਾਦੀ ਹਾਲ, ਹਰ ਸ਼ਾਹੀ ਬੰਦ, ਵਰਕਸ਼ਾਪਾਂ, ਹਰ ਚੀਜ਼, ਮਤਲਬ ਉਹਨਾਂ ਕਿਹਾ ਜੀ ਸਾਹ ਨਾ ਲਵੇ ਕੋਈ ਇਸਲਾਮਾਬਾਦ ਪੂਰੇ ਦੇ ਵਿੱਚ, ਹਰ ਚੀਜ਼ ਉਹਨਾਂ ਬੰਦ ਕਰ ਦਿੱਤੀ। ਪਤਾ ਨਹੀਂ ਦੁਨੀਆ ਨੂੰ ਕੀ ਮੈਸੇਜ ਦੇਣਾ ਚਾਹ ਰਹੇ ਨੇ। ਮੈਨੂੰ ਇਹ ਦੱਸੋ ਵੀ ਹੁਣ ਇੱਥੇ ਕੋਇਮਤ ਦਾ ਸੈਸ਼ਨ ਹੋ ਰਿਹਾ ਸੀ ਅਮਰੀਕਾ, ਤੇ ਇੱਥੇ ਕੀ ਨਿਊਯਾਰਕ ਸਭ, ਉੱਥੇ ਤਾਂ ਸਭ ਕੁਝ ਹੀ ਖੁੱਲ੍ਹਾ ਸੀ, ਉਹਦੇ ਬਿਲਕੁਲ ਸਾਹਮਣੇ ਵੀ ਖੁੱਲ੍ਹਾ ਸੀ ਸਾਰਾ ਕੁਝ। ਇਹ ਹੁਣ ਇਹ ਸਮਝ ਤੋਂ ਬਾਹਰ ਹੈ ਕਿ ਇਹ ਕਰਨਾ ਕੀ ਚਾਹੁੰਦੇ ਨੇ, ਤੇ ਇਹ ਸਾਰਾ ਕੁਝ ਬੰਦ ਕਰਕੇ ਅਚੀਵ ਕੀ ਕਰਨਾ ਚਾਹੁੰਦੇ ਨੇ ਇੱਥੋਂ। ਇਹ ਸਾਡੀ ਸਮਝ ਤੋਂ ਬਾਹਰ ਹੈ ਬਿਲਕੁਲ, ਕਿ ਇਹ ਲੋਕਾਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਨੇ ਕਿ ਅਸੀਂ ਐਡੇ ਅਨਸੇਫ ਹਾਂਗੇ, ਇੱਥੇ ਸਭ ਕੁਝ ਬੰਦ ਕਰਾਉਣਾ ਫਿਰ ਚੱਲ ਸਕਦਾ। ਪਤਾ ਮਤਲਬ ਇੱਥੇ ਬਿਲਕੁਲ ਸਨਾਟਾ ਕਰਕੇ ਇਹਨਾਂ ਨੇ ਕਰਨਾ ਕੀ ਹੈ, ਸਾਡੀ ਸਮਝ ਤੋਂ ਬਾਹਰ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ, ਬਲੋਚਿਸਤਾਨ ਦਾ ਇਲਾਕਾ ਹੈ, ਇਹ ਦੁੱਕੀ ਹੈ ਗਾਲਬਨ ਜਾਂ ਦੱਕੀ ਹੈ। ਇਹਦੇ 'ਚ ਕੋਇਲੇ ਦੀਆਂ ਕਾਨਾਂ ਦੇ ਉੱਤੇ ਹਮਲਾ ਹੋਇਆ। 20 ਕਾਨਕੁਨ ਜਿਹੜੇ ਨੇ ਉਹਨਾਂ ਨੂੰ ਜਿਹੜਾ ਉਹ ਜਾਂਬਾਗ ਕਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਨੂੰ ਵਿਚਾਰਿਆਂ ਦੀਆਂ ਜਾਨਾਂ ਲੈ ਲਈਆਂ ਗਈਆਂ ਨੇ। ਗਰੀਬ ਲੋਕ ਕਾਨਕੁਨ ਜਿਹੜੇ ਇਹਨਾਂ ਗਾਰਾਂ ਦੇ ਵਿੱਚ ਕੰਮ ਕਰ ਰਹੇ ਸਨ, ਇਹਨਾਂ ਇੱਥੋਂ ਕਾਨਕੁਨੀ ਕਰ ਰਹੇ ਸਨ, ਇਹਨਾਂ ਕਾਨਾਂ ਦੇ ਵਿੱਚ ਕੰਮ ਕਰ ਰਹੇ ਸਨ, ਕੋਇਲੇ ਦੀਆਂ ਕਾਨਾਂ। ਆਪੇ ਸੋਚ ਸਕਦੇ ਹੋ ਕਿੱਡਾ ਔਖਾ ਕੰਮ ਹੈ। ਪਹਿਲੇ ਹੀ ਉਹ ਵਿਚਾਰੇ ਅਜ਼ਾਬ ਸਨ ਕਿ ਐਡਾ ਔਖਾ ਕੰਮ ਕਰ ਰਹੇ ਸਨ ਰੋਜ਼ੀ ਰੋਟੀ ਵਾਸਤੇ। ਜ਼ਿਆਦਾਤਰ ਇਹਨਾਂ ਦੇ ਵਿੱਚ ਬਿਲਕੁਲ ਵਿਚਾਰੇ ਜਿਹੜੇ ਗਰੀਬ ਜਾਂ ਲੋਕਲ ਉਸ ਇਲਾਕੇ ਦੇ ਜਾਂ ਫਿਰ ਦੂਸਰੇ ਇਲਾਕਿਆਂ ਤੋਂ ਆਏ ਹੋਏ, ਉਹਨਾਂ ਨੂੰ ਪਹਿਲਾਂ ਉੱਥੇ ਰਾਕਟ ਮਾਰੇ ਨੇ, ਬੰਬ ਮਾਰੇ ਨੇ, ਉਸ ਤੋਂ ਬਾਅਦ ਉੱਥੇ ਫਾਇਰਿੰਗ ਕੀਤੀ ਹੈ ਔਰ ਉਹਨਾਂ ਨੂੰ ਕਤਲ ਕਰ ਦਿੱਤਾ ਹੈ। ਹੁਣ ਤੁਸੀਂ ਆਪ ਸੋਚ ਲਓ ਕਿ ਇਹ ਸਾਡੇ ਲਾਅਲੈਸਨੈਸ ਦੀ ਇਸ ਵੇਲੇ ਸੂਰਤ ਹਾਲ ਹੈ। ਔਰ ਗੱਲਾਂ ਸਾਡੀਆਂ ਜਿਹੜੀਆਂ ਤੁਸੀਂ ਸੁਣਨੀਆਂ ਨੇ, ਤੇ ਉਹ ਸਾਡੇ ਕੋਲ, ਮੇਰਾ ਮਤਲਬ ਹੈ ਜਿੰਨੀਆਂ ਗੱਲਾਂ ਮਰਜ਼ੀ ਸੁਣ ਲਓ, ਉਹ ਸਾਨੂੰ ਕੋਈ ਬੰਦਾ ਜਿਹੜਾ ਉਹ ਰੋਕਣ ਵਾਲਾ ਨਹੀਂ। ਅੱਛਾ ਜੀ, ਸਾਊਦੀ ਅਰਬ ਨੂੰ ਜਿਹੜਾ ਉਹ 10,000 ਏਕੜ ਜ਼ਮੀਨ ਜਿਹੜੀ ਹੈ ਉਹ ਲੀਜ਼ 'ਤੇ ਦਿੱਤੀ ਜਾ ਰਹੀ ਹੈ ਜੀ, ਰਿਜ਼ਰਖੇਜ਼ ਜ਼ਮੀਨ ਕਾਸ਼ਤਕਾਰੀ ਵਾਸਤੇ। ਹੁਣ ਸਾਨੂੰ ਤਾਂ ਨਹੀਂ ਪਤਾ ਵੀ ਸਾਊਦੀ ਅਰਬ 'ਚ ਵੀ ਕੋਈ ਐਡਾ ਲੰਮਾ ਚੌੜਾ ਜ਼ਿਮੀਂਦਾਰਾ ਹੁੰਦਾ ਜਾਂ ਕੋਈ ਐਕਸਪਰਟ ਨੇ ਉਹ ਐਗਰੀਕਲਚਰ 'ਤੇ, ਉਹਨਾਂ ਨੂੰ ਦੇਣਾ ਹੈ ਤਾਂ ਕੋਈ ਤੇਲ ਸ਼ੇਲ ਕੱਢਣ ਦਾ ਕੰਮ ਦਿਓ ਜਿੱਥੋਂ ਤੇਲ ਨਿਕਲ ਸਕਦਾ, ਕੋਈ ਹੋਰ ਉਹ ਕੰਮ ਸਾਡਾ ਇਹੋ ਜਿਹਾ ਕਰਕੇ ਦੇਣ। ਉਹਨਾਂ ਨੂੰ ਜਿਹੜੀ ਚੀਜ਼ ਸਾਡੀ ਪਹਿਲਾਂ ਚੱਲਣ ਡਈ, ਜਿੱਥੋਂ ਲੋਕਾਂ ਨੂੰ 2 ਵੇਲੇ ਦੀ ਰੋਟੀ ਆਉਣ ਡਈ ਹੈ, ਜਿੱਥੋਂ ਲੋਕ ਕੋਈ ਡੰਗਰਾਂ ਦਾ ਪੱਠਾ ਦੱਥਾ ਕਰਦੇ ਨੇ, ਕੋਈ ਆਪਣੇ ਲਈ ਕੋਈ ਕਣਕ, ਕੋਈ ਹੋਰ ਮਕਈ, ਕੋਈ ਕਪਾਹ, ਕੋਈ ਨਾ ਕੋਈ ਸ਼ੈ ਕੱਢ ਲੈਂਦੇ ਨੇ, ਉਹ ਜ਼ਰਖੇਜ਼ ਜ਼ਮੀਨ ਉਹਨਾਂ ਨੂੰ ਦੇ ਦਿਓ ਤਾਂ ਕਿ ਇੱਥੇ ਜਿਹੜੇ ਹੁਣ 10,000 ਏਕੜ ਦਾ ਮਤਲਬ ਆਪ ਸਮਝ ਲਓ ਵੀ ਕਿੰਨੇ ਘਰਾਣੇ ਉਹਦੇ ਵਿੱਚੋਂ, ਕਿੰਨੇ ਘਰਾਣੇ ਤੇ ਫਿਰ ਕਿੰਨੇ ਲੱਖ ਬੰਦਾ ਜਿਹੜਾ ਉਹ ਬੇਰੁਜ਼ਗਾਰ ਹੋਏਗਾ ਉੱਥੋਂ। ਸਮਝ ਤੋਂ ਬਾਹਰ ਹੈ ਫੈਸਲਾ ਸਾਜ਼ਾਂ ਦੇ ਉੱਤੇ ਕਿ ਜਿਹੜਾ ਕੰਮ ਕਰਨ ਵਾਲਾ ਸਾਊਦੀ ਅਰਬ ਦੇ ਕੋਲੋਂ ਕੋਈ ਰਿਫਾਈਨਰੀ ਲਵਾਓ, ਕੋਈ ਤੇਲ ਦੀ ਇੱਥੋਂ ਐਕਸਟ੍ਰੈਕਸ਼ਨ ਕਰਵਾਓ, ਕੋਈ ਹੋਰ ਇਹੋ ਜਿਹਾ ਕੰਮ ਕਰਵਾਓ। ਜਿਹੜਾ ਉਹਨਾਂ ਦੇ ਕਰਨ ਵਾਲਾ ਕੰਮ ਹੈ ਉਹ ਨਹੀਂ ਕਰਵਾਉਣਾ, ਤੇ ਹੋਰ ਕੰਮਾਂ ਦੇ ਵਿੱਚ ਉਹਨਾਂ ਕੋਲ ਇਨਵੈਸਟਮੈਂਟ ਕਰਵਾਉਣੀ ਹੈ। ਸਾਡੀ ਸਮਝ ਤੋਂ ਇਹਨਾਂ ਦੀ ਇਹ ਸਾਰੀ ਕਹਾਣੀ ਜਿਹੜੀ ਉਹ ਬਾਹਰ ਹੈ। ਅੱਛਾ ਜੀ, ਮਰੀਮ ਨਵਾਜ਼ ਸਾਹਿਬਾ ਨੂੰ ਨਵੀਂ ਮੁਸੀਬਤ ਪੈ ਗਈ ਹੈ, ਵਕਤ ਪੈ ਗਿਆ। ਉਹਨਾਂ ਨੇ ਫੈਸਲਾ ਇਹ ਕੀਤਾ ਹੈ ਕਿ ਪੰਜਾਬ ਦੇ ਵਿੱਚ 5 VC ਜਿਹੜੇ ਲਾ ਰਹੀਆਂ ਸਨ, ਉਹਨਾਂ ਦੇ ਬਾਰੇ ਉਹਨਾਂ ਨੂੰ ਹੁਣ ਇੰਟੈਲੀਜੈਂਸ ਇਦਾਰਿਆਂ ਨੇ ਦੱਸਿਆ ਹੈ ਕਿ ਜੀ ਉਹ ਜਿਹੜੇ VC ਨੇ 5, ਉਹ ਜ਼ਿਆਦਾਤਰ ਪ੍ਰੋ ਨੂਨ ਲੀਗ ਨਹੀਂ ਹੈਗੇ। ਸਮਝ ਸਕਦੇ ਹੋ ਵੀ ਕਿਹਦੇ ਹਾਲ ਨੇ, ਮਤਲਬ ਆਮ ਪਾਕਿਸਤਾਨੀ ਨੇ, ਨੂਨ ਲੀਗ ਦੇ ਕੋਈ ਸਪੋਰਟਰ ਵੋਟਰ ਨਹੀਂ ਹੈਗੇ ਉਹ। ਅਤੇ ਮਰੀਮ ਨਵਾਜ਼ ਸਾਹਿਬਾ ਨੇ ਉਹਨਾਂ ਦੀਆਂ ਹੁਣ ਅਪਾਇੰਟਮੈਂਟਾਂ ਰੋਕ ਲਈਆਂ ਨੇ। ਹਾਂਜੀ, ਉਹ ਸਮਰੀ ਰੋਕ ਲਈ ਹੈ, ਅਤੇ ਹੁਣ ਉਹ ਲੱਭ ਰਹੀਆਂ ਨੇ ਕੈਂਡੀਡੇਟ ਨਵੇਂ ਐਸੇ VC ਵਾਸਤੇ ਜਿਹੜੇ ਪ੍ਰੋ ਨੂਨ ਲੀਗ ਹੋਣ ਅਤੇ ਨੂਨ ਲੀਗ ਨੂੰ ਦਬਾ ਕੇ ਜਿਹੜੇ ਸਪੋਰਟ ਕਰ ਸਕਦੇ ਹੋਣ, ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਉਹ ਲੱਭਣਗੇ ਸਾਨੂੰ, ਅਤੇ ਫਿਰ ਅਸੀਂ ਅਪਾਇੰਟਮੈਂਟ ਜਿਹੜੀ ਹੈ ਉਹ ਕਰਾਂਗੇ। ਉਸ ਤੋਂ ਪਹਿਲੇ ਜਿਹੜੀ ਹੈ ਅਸੀਂ ਹਰ ਕੰਮ ਡੱਕ ਦਿੱਤਾ ਤਾਂ ਕਿ ਕਿਤੇ ਅਸੀਂ, ਮੇਰਾ ਮਤਲਬ ਹੈ ਕਿ ਐਸੇ VC ਲਾ ਦਿੱਤੇ ਜਿਹੜੇ ਸਾਡੇ ਵੱਲ ਦੇ ਨਹੀਂ ਹੋਣਗੇ, ਅਤੇ ਉਹ ਤਾਂ ਉੱਥੇ ਪੂਰਾ ਆਪਣਾ ਜਿਹੜਾ ਕੰਮਕਾਰ ਜਿਹੜਾ ਉਹ ਸਿੱਧਾ ਕਰਨਗੇ, ਅਤੇ ਫਿਰ ਸਾਡੇ ਲਈ ਤਾਂ ਮਸਲਾ ਬਣ ਜਾਏਗਾ, ਅਸੀਂ ਤਾਂ ਇਹ ਕੰਮ ਨਹੀਂ ਕਰ ਸਕਦੇ। ਅੱਛਾ ਜੀ, ਕਾਜ਼ੀ ਸਾਹਿਬ ਨੇ 2-3 ਰਿਮਾਰਕਸ ਦਿੱਤੇ ਨੇ। ਉਹਨਾਂ ਇੱਕ ਤਾਂ ਆਖਿਆ, ਉਹਨਾਂ ਤੇ ਸਹਾਫੀਆਂ ਨੂੰ ਇੱਕ ਤਾਂ ਢੋਲਚੀ ਆਖਿਆ, ਔਰ ਦੂਜਾ ਉਹਨਾਂ ਆਖਿਆ ਵੀ ਪਲੇਟ 'ਚ ਉਹਨਾਂ ਹੀ, ਇੱਕ ਤਾਂ ਉਹਨਾਂ ਸਹਾਫੀਆਂ ਨੂੰ ਪਹਿਲਾਂ ਠੋਕਿਆ, ਅਤੇ ਨਾਲ ਉਹਨਾਂ ਤੁਰੇ ਜਾਂਦੇ ਵਕੀਲਾਂ ਨੂੰ ਵੀ ਠੋਕਿਆ। ਸਹਾਫੀਆਂ ਨੂੰ ਉਹਨਾਂ ਠੋਕਿਆ, ਢੋਲਚੀ ਆਖਿਆ ਵੀ ਢੋਲ ਮਾਰਦੇ ਨੇ, ਬਾਹਰ ਝੂਠੀਆਂ ਖਬਰਾਂ ਦਿੰਦੇ ਨੇ, ਅਤੇ ਵਕੀਲਾਂ ਨੂੰ ਉਹਨਾਂ ਆਖਿਆ ਵੀ ਜਿੰਨਾ ਖਾਣਾ ਖਾ ਸਕਦੇ ਹੋ ਪਲੇਟ 'ਚ ਓਨਾ ਹੀ ਪਾਓ। ਇਹ ਵਕੀਲ ਇੰਨੇ ਮੁਕੱਦਮੇ ਕਿਉਂ ਲੈਂਦੇ ਨੇ ਜਿਨ੍ਹਾਂ ਦੇ ਉੱਤੇ ਆ ਨਾ ਸਕਣ। ਉਹ ਅਸਲ ਦੇ ਵਿੱਚ ਜਿਹੜਾ ਪਾਕਿਸਤਾਨ ਤਹਿਰੀਕ ਇਨਸਾਫ ਦਾ ਬੱਲੇ ਦਾ ਜਿਹੜਾ ਮੁਕੱਦਮਾ ਸੀ, ਉਹਦੇ 'ਚ ਹਾਮਦ ਖਾਨ ਸਾਹਿਬ ਪੇਸ਼ ਨਹੀਂ ਹੋਏ, ਅਤੇ ਉੱਥੇ ਕਾਜ਼ੀ ਸਾਹਿਬ ਜਿਹੜੇ ਨੇ ਉਹ ਉਸਲ ਵੱਟੇ ਲੈ ਰਹੇ ਸਨ। ਰੌਲਾ ਅਸਲ ਤੁਹਾਨੂੰ ਪਤਾ ਹੈ ਵੀ PTI ਚਾਹੁੰਦੀ ਹੀ ਨਹੀਂ, ਮੇਰਾ ਖਿਆਲ ਵੀ ਇਹਨਾਂ ਇਹ ਸੁਣਨ ਜਿੱਡੇ ਇੱਕ ਇਹ, ਮੈਂ ਕੀ ਆਖਾਂ ਇਹਨਾਂ ਨੂੰ, ਜਿੱਡੇ ਇੱਕ ਵੱਡੇ ਸ਼ੈਤਾਨ ਨੇ,
ਔਰ ਇਹਨਾਂ ਜਿਹੜਾ ਫੈਸਲਾ ਕਰਨਾ ਉਹ ਸਾਰਿਆਂ ਨੂੰ ਪਹਿਲਾਂ ਹੀ ਪਤਾ ਵੀ ਇਹਨਾਂ ਕੀ ਫੈਸਲਾ ਕਰਨਾ। ਤੇ ਪੀਟੀਆਈ ਜ਼ਾਹਿਰ ਹੈ ਅਗਰ ਜ਼ਰਾ ਵੀ ਸਿਆਣਤ ਹੋਏਗੀ ਪੀਟੀਆਈ ਤੋਂ ਇਹਨਾਂ ਦੇ ਲਾਗੇ ਕਿਉਂ ਲੱਗਣਗੇ। ਇਸ ਵਜ੍ਹਾ ਤੋਂ ਕਾਜ਼ੀ ਸਾਹਿਬ ਕੋ ਜਾਨ ਛੁਡਾਉਣ ਦਾ ਬਿਹਤਰੀਨ ਤਰੀਕਾ ਇਹ ਹੀ ਹੈ ਵੀ ਇਹ ਜਿਹੜੇ 2 4 5 ਦਿਨ 10 ਦਿਨ ਨੇ ਉਹ ਇਹਨਾਂ ਦੇ ਕੋਲੋਂ ਕਿਸੇ ਤਰੀਕੇ ਨਾਲ ਜਾਨ ਛੁਡਾਓ। ਅੱਛਾ ਜੀ, ਸਾਡੇ ਮੁਲਕ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਤੁਸੀਂ ਕੱਲ੍ਹ ਵੇਖ ਹੀ ਲਿਆ। ਜਿਹੜਾ ਸਿੰਗਰ ਹੈ ਉਮਰ, ਉਹਦੇ ਨਾਲ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਜ਼ੁਲਮ ਕੀਤਾ ਔਰ ਜਿਸ ਤਰੀਕੇ ਨਾਲ ਉਹਨੂੰ ਮਾਰਿਆ ਕੁੱਟਿਆ ਉਮਰ ਮਲਿਕ ਦੇ ਨਾਲ, ਉਹਨੂੰ ਮਾਰ ਕੇ ਉਹਦਾ ਜਿਸਮ ਉਧੇੜ ਦਿੱਤਾ। ਸਾਡੇ ਇਨਸਾਨੀ ਹਕੂਕ ਦੀ ਇਹ ਗੱਲ ਹੈ। ਦੂਜੇ ਪਾਸੇ ਜਿਹੜੀ ਆਸਟ੍ਰੇਲੀਆ ਦੀ ਕੁਆਂਟਸ ਏਅਰਲਾਈਨ ਹੈ ਉਹਨਾਂ ਦੇ ਕੋਲੋਂ ਕੋਈ ਪੁੱਠੀ ਫਿਲਮ ਚੱਲ ਗਈ ਆਪਣਾ ਡਿਊਰਿੰਗ, ਉਹ ਪੁੱਠੀ ਵੀ ਕੋਈ ਉਹੋ ਜਿਹੀ ਪੁੱਠੀ ਨਹੀਂ ਜਿਹੜੀ ਤੁਸੀਂ ਸਮਝਦੇ ਹੋ, ਮਤਲਬ ਥੋੜ੍ਹੀ ਜਿਹੀ ਪੁੱਠੀ, ਉਹ ਫਿਲਮ ਚੱਲ ਗਈ ਫਲਾਈਟ ਦੇ ਦੌਰਾਨ। ਅਤੇ ਉਹ ਵਿਚਾਰੇ ਅਜੇ ਤੱਕ ਮਾਫੀਆਂ ਮੰਗਦੇ ਫਿਰ ਰਹੇ ਨੇ ਸਾਰੇ ਪੈਸੇਂਜਰਾਂ ਦੇ ਕੋਲੋਂ, ਅਤੇ ਉਹਦੇ 'ਤੇ ਆਪਣੀਆਂ ਐਕਸਪਲੇਨੇਸ਼ਨਾਂ ਦਿੰਦੇ ਫਿਰ ਰਹੇ ਨੇ ਵੀ ਸਾਡੇ ਕੋਲੋਂ ਇਹ ਗਲਤੀ ਨਾਲ ਕੰਪਿਊਟਰ ਦੇ ਵਿੱਚ ਅੱਗਾ ਪਿੱਛਾ ਹੋ ਗਿਆ ਸੀ ਅਤੇ ਉਸ ਸਕਰੀਨਾਂ 'ਤੇ ਫਿਲਮ ਚੱਲ ਗਈ, ਛੋਟੇ ਬੱਚੇ ਵੀ ਹੋਣਗੇ ਅਤੇ ਕਿਸੇ ਵੇਖ ਨਾ ਲਈ ਹੋਵੇ। ਅਤੇ ਉੱਥੇ ਇਹ ਮਾਮਲਾ ਹੈ ਅਤੇ ਸਾਡੇ ਮਾਮਲਾ ਜਿਹੜਾ ਉਹ ਤੁਸੀਂ ਆਪ ਸਮਝ ਲਓ ਵੀ ਸਾਡੇ ਬੰਦਿਆਂ ਨੂੰ ਉਧੇੜ ਛੜਿਆ, ਔਰਤਾਂ ਬੱਚੇ ਚੁੱਕ ਕੇ ਜੇਲ੍ਹਾਂ 'ਚ ਸੁੱਟ ਦਿੱਤੇ ਨੇ। PIA ਜਿਹੜਾ ਉਹ 2.5 ਘੰਟੇ ਪਹਿਲਾਂ ਹੀ ਜਹਾਜ਼ ਉਡਾ ਕੇ ਲੈ ਆਉਂਦਾ, ਮੁਸਾਫਰ ਉੱਤੇ ਚੜ੍ਹ ਦਿੰਦਾ। ਉਸ ਤੋਂ ਬਾਅਦ ਤੁਸੀਂ ਵੇਖਿਆ ਵੀ ਜਿਹਨੂੰ ਪਿਸ਼ਾਵਰ ਲਾਉਣਾ ਜਹਾਜ਼ ਉਹਨੂੰ ਕਰਾਚੀ ਜਾ ਲਾਉਂਦੇ ਨੇ। ਸ਼ੁਕਰ ਕਰੋ ਦਿੱਲੀ ਨਹੀਂ ਲਾ ਦਿੰਦੇ ਜਾ ਕੇ। ਸਾਡੇ ਤਾਂ ਮਾਫੀ ਮੰਗਣ ਦਾ ਨਾ ਰਿਵਾਜ ਹੈ। ਬੰਦੇ ਜਿੰਨੇ ਮਰਜ਼ੀ ਕਿਤੇ ਮਰ ਜਾਣ, ਨਾ ਇੰਟੈਲੀਜੈਂਸ ਏਜੰਸੀਆਂ ਵਾਲੇ ਮਾਫੀ ਮੰਗਦੇ ਨੇ, ਨਾ ਕੋਈ ਅਸਤੀਫਾ ਦਿੰਦਾ, ਨਾ ਕੋਈ ਜ਼ਿੰਮੇਦਾਰੀ ਲੈਂਦਾ। ਬਸ ਟਾਪੋ ਟਾਪ ਚੱਲ ਰਹੇ ਨੇ, ਸਵਾਰੀ ਲੱਭੇ ਨਾ ਲੱਭੇ, ਸਪੀਡ 190। ਅਤੇ ਇਹ ਸਾਡੀ ਸਮਝ ਤੋਂ ਬਾਹਰ ਹੈ ਕਿ ਕਰਨਾ ਕੀ ਚਾਹੁੰਦੇ ਨੇ। ਅੱਛਾ ਜੀ, ਅਗਲੀ ਖਬਰ ਤੁਹਾਨੂੰ ਇਹ ਦੇਣੀ ਕਿ ਸਾਊਦੀ ਅਰਬ, ਕੁਵੈਤ, ਬਹਿਰੇਨ, ਅਰਬ ਅਮਾਰਾਤ ਔਰ ਕਤਰ, ਇਹਨਾਂ ਨੇ ਈਰਾਨ 'ਤੇ ਹਮਲੇ ਵਾਸਤੇ ਜਿਹੜਾ ਇਸਰਾਈਲ ਦੇ ਫਾਈਟਰ ਜਹਾਜ਼ ਨੇ, ਜੈਟਸ ਨੇ, ਉਹਨਾਂ ਨੂੰ ਆਪਣੀ ਏਅਰ ਸਪੇਸ ਇਸਤੇਮਾਲ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਤੁਹਾਨੂੰ ਅਸੀਂ ਦੱਸਿਆ ਸੀ ਵੀ ਈਰਾਨ ਨੇ ਇਹਨਾਂ ਦੇ ਨਾਲ ਇੰਗੇਜ ਕੀਤਾ, ਸਾਰੇ ਜਿਹੜੇ ਗਲਫ ਦੇ ਕੰਟਰੀਜ਼ ਨੇ, ਔਰ ਉਹਨਾਂ ਨੂੰ ਆਖਿਆ ਕਿ ਤੁਸੀਂ ਆਪਣੀ ਸਪੇਸ ਨਾ ਦਿਓ ਸਾਡੇ 'ਤੇ ਹਮਲਾ ਕਰਨ ਵਾਸਤੇ। ਅਤੇ ਇਹ ਹੁਣ ਸਾਰੇ ਮੁਲਕਾਂ ਨੇ ਆਪਣੀ ਸਪੇਸ ਦੇਣ ਤੋਂ ਇਨਕਾਰ ਕੀਤਾ। ਅੱਛਾ ਜੀ, ਡਾਕਟਰ ਜ਼ਾਕਿਰ ਨਾਇਕ ਸਾਹਿਬ ਨੇ ਵੀ ਨਵੀਂ ਗੱਲ ਛੱਡੀ ਹੈ। ਤੁਹਾਨੂੰ ਪਤਾ ਹਰ ਦੂਸਰੇ ਦਿਨ ਹੀ ਨਵੀਂ ਗੱਲ ਛੱਡਦੇ ਨੇ ਮਾਸ਼ਾਅੱਲਾ। ਉਹਨਾਂ ਨਵੀਂ ਗੱਲ ਛੱਡੀ ਹੈ, ਉਹਨਾਂ ਆਖਿਆ ਜੀ ਕਿ ਮੈਂ ਉੱਤੇ ਕੋਈ ਤਜਜ਼ੀਆ ਨਹੀਂ ਕਰਨਾ ਕਿਉਂਕਿ ਤੁਸੀਂ ਦੋਸਤ ਕਈ ਬੜਾ ਗੁੱਸਾ ਕਰਦੇ ਹੋ। ਮੇਰਾ ਮਤਲਬ ਹੈ ਕਿ ਫਿਰ ਆਉਂਦੇ ਹੋ ਵੀ ਡਾਕਟਰ ਸਾਹਿਬ ਤੁਸੀਂ ਇਹ ਠੀਕ ਨਹੀਂ ਗੱਲ ਕਰਨ ਡਏ, ਤੁਸੀਂ ਗਲਤ ਕਰਨ ਡਏ ਹੋ, ਅਤੇ ਮੈਂ ਇਸ ਲਈ ਉੱਤੇ ਤਜਜ਼ੀਆ ਬਹੁਤਾ ਨਹੀਂ ਕਰਨਾ, ਮੈਂ ਤੁਹਾਡੇ 'ਤੇ ਛੱਡ ਦੇਣਾ। ਉਹਨਾਂ ਨਵੀਂ ਗੱਲ ਆਖੀ ਹੈ ਕਿ ਕੋਈ ਬੰਦਾ, कोई आदमी लड़की या टीवी पर खातून न्यूज़ रीडर को 20 मिनट तक देखता रहे तो दिल दे विच हलचल ना होवे तो मेरे हिसाब नाल वो बंदा मैडिकली बीमार है। मतलब दिल च हलचल जरूर होनी चाहिए। तो उन्होंने आख्या कि अगर कोई बंदा मर्द जिहड़ा वो टीवी के उत्ते न्यूज़ कास्टर नूं वेखे तो वो न्यूज़ कास्ट करन डई होवे तो 20 मिनट तक दिल दे विच घाऊ माऊ ना होवे घाऊ माऊ तो उन्होंने आख्या मैं आखण दिया तो बंदा जिहड़ा ना जी बीमार है। ये तो हुण मैनूं नहीं पता जी, ये तो डॉक्टर दसणगे, डॉक्टर ज़ाकिर नाइक साहब भी बंदा बीमार है कि नहीं बीमार। हो सकता उसकी तवज्जो ना होवे उस पासे या उसका शौक ना होवे। लेकिन बहरहाल तुहाडी सिर अखां ते मैं पहलां भी आख्या भी मैं जनाब दी गल्लां दे उत्ते तबसरा नहीं करना क्योंकि जनाब जिहड़े ने वो ठोकी आ रहे हैं हर तबसरा। एक उन्हां होर गल कीती है, वो उन्होंने कीती है कि इस्लाम दे विच जिहड़ी डिक्टेटरशिप है ना वो हराम नहीं है, वो हलाल है। ये तुसी जनाब मैनूं हुण समझ आई भी तुसी मेरा ख्याल यही फतवा देण तुहानूं लिया गया सी ते चौधरी साहब लिआए सन भी उन्हां दा काम सीधा करके जाओ। जनाब इस तरह ना करो, माड़ा चंगा चलो इस्लाम सानूं पता है डिक्टेटरशिप इस्लाम कदी अलाउ कर ही नहीं सकदा। उहदी वजह कि डिक्टेटरशिप धक्के दा जिहड़ा है ना वो जिहड़ा एक धक्के दे नाल लिया होया इकतदार है। तो इस्लाम दे विच या ते खिलाफत हुंदी है, खिलाफत भी वो हुंदी जिहदे सारा एहतराम करदे ने, सारे जिहदे ते सरनिगू करदे ने, पाकबाजी की वजह तो, असूल पसंदी की वजह तो, काबलीयत की वजह तो, या जमहूरीयत होएगी इस्लाम तो या खिलाफत होएगी। डिक्टेटरशिप का तो इस्लाम के सानू तो किते जनाब नज़र नहीं आया। बहरहाल तुसी वड्डे आलम हो, तुसी ये गल कर सकते हो। मैनूं तो हुण यही लगता है भी जनाब जिहड़े ने इत्थे आए ही जिहड़ा वो शायद यही राह पद्धर करने वास्ते सन या यही गल करने वास्ते सन। अच्छा जी, एक अद्धा तुहाडा चिट्ठी पत्र अगे रख दिंदे। उन्होंने कहा जी नेतनयाहू के घर के उत्ते PTI का झंडा लगवा दो तो फिर उत्ते हमला कर देंगे, साडे नंबर 1 होनी है। गल तुहाडी ठीक है जी। अच्छा जी, अगे उन्होंने कहा जी गिल साहब मैं इंतहाई अफसुरदा तो वो इमरान खान बेवकूफ़ इंसान है जिहड़ा साडी वर्गी बुज़दिल कौम वास्ते कुर्बानी दे रहा है। तो मतलब उन्हों का कहने का मतलब है ये कौम जिहड़ी निकलनों तैयार नहीं निकलेगी। हाँ ये लेट है असीं थोड़े जे, लेकिन ये यकीन रखो इंशाअल्लाह टनल के आखिर के उत्ते रोशनी है। ना उम्मीद नहीं होईदा, मैनूं अल्लाह के घर चों पूरी उम्मीद है भी कौम जिहड़ी है वो निकलेगी। होर भी कई चिट्ठी पत्र सन लेकिन इस वेले साडा जिहड़ा वेला खत्म हो गया। मैनूं इत्थों इजाजत दिओ, रब रख।